जी ਇਹ ਸਰ ਇਨਫੋਰਮੇਸ਼ਨ ਟੈਕਨੋਲੋਜੀ ਦਾ ਦੌਰ ਹੈ। ਆਈਟੀ ਦੀ ਬੜੀ ਅਹਿਮੀਅਤ ਹੈ ਔਰ ਕੰਪਿਊਟਰ ਨੂੰ ਇਸ ਦੌਰ ਦੀ ਬਹੁਤ ਵੱਡੀ ਇਜਾਦ ਕਰਾਰ ਦਿੱਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜਿਸ ਤਰ੍ਹਾਂ ਬਾਇਓਲੋਜੀਕਲ ਸਾਇੰਸਿਸ ਦੀ ਗੱਲ ਕਰੀਏ ਤੇ ਜੀਨਸ ਦੀ ਜਿਹੜੀ ਡੀਕੋਡਿੰਗ ਹੋਈ ਹੈ ਨਾ, ਉਦੋਂ ਕਲਿੰਟਨ ਅਮਰੀਕਾ ਦਾ ਸਦਰ ਸੀ, ਤਾਂ ਉਹਨੇ ਕਿਹਾ ਸੀ ਕਿ ਦੁਨੀਆ ਦੀ ਬਾਇਓਲੋਜੀ ਤਾਰੀਖ ਦਾ ਸਭ ਤੋਂ ਵੱਡਾ ਵਾਕਿਆ ਜਿਹੜੀ ਜੀਨ ਨੂੰ ਡੀਕੋਡ ਕੀਤਾ ਗਿਆ। ਜਿਸ ਤਰ੍ਹਾਂ ਕਿ ਹੁਣ ਇੱਕ ਬੰਦਾ ਜਿਹੜਾ ਉਹ ਅਗਰ 2000 ਸਾਲ ਪਹਿਲਾਂ ਦਾ ਹੋਇਆ ਹੈ ਤੇ ਉਹਦਾ ਉਹ ਲੈ ਕੇ ਸੈਂਪਲ ਤੇ ਉਹਨੂੰ ਚੈੱਕ ਕਰ ਲੈਂਦੇ ਨੇ ਕਿ ਇਹਦਾ ਖਾਨਦਾਨ ਤੁਹਾਡਾ ਮਿਲਦਾ ਜਾਂ ਨਹੀਂ ਮਿਲਦਾ। ਉਹ ਸਿਲਸਿਲੇ ਆਸਾਨ ਹੋ ਗਏ, ਜੀਨਸ ਡੀਕੋਡ ਹੋ ਗਏ। ਇਸ ਤਰ੍ਹਾਂ ਹੀ ਇਨਫੋਰਮੇਸ਼ਨ ਦੇ ਵਿੱਚ ਟੈਕਨੋਲੋਜੀ ਦਾ ਜਿਹੜਾ ਦੌਰ ਆਇਆ ਹੈ, ਇਹਦੇ ਵਿੱਚ ਕੰਪਿਊਟਰ ਨੇ ਇਨਕਲਾਬ ਲਿਆਂਦਾ। ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਿ ਇਹ ਜਿਹੜੀ ਸਾਡੀ ਸਕ੍ਰਿਪਟ ਹੈ, ਸਾਂਝੂ ਸਕ੍ਰਿਪਟ ਰਸਮ ਖਤ ਪੰਜਾਬੀ ਦਾ ਜਿਹੜਾ ਤੁਸੀਂ ਆਜ਼ਾਦ ਕੀਤਾ ਹੈ, ਇਸ ਨੂੰ ਇਨਫੋਰਮੇਸ਼ਨ ਟੈਕਨੋਲੋਜੀ ਦੇ ਹਵਾਲੇ ਨਾਲ ਤੁਸੀਂ ਕਿਸ ਤਰ੍ਹਾਂ ਬਿਆਨ ਕਰੋਗੇ? ਦੂਸਰਾ ਮੈਥ ਤੇ ਸਾਇੰਸ ਦੇ ਜਿਹੜੇ ਸਬਜੈਕਟ ਇੰਗਲਿਸ਼ ਹੈ ਉਹ ਕਿਸ ਤਰ੍ਹਾਂ ਕਵਰ ਕਰਦਾ ਹੈ? ਜਿਸ ਤਰ੍ਹਾਂ ਤੁਸੀਂ ਛੋਟੀ ਜਿਹੀ ਗੱਲ ਸੁਣੀ, ਇਸ ਤਰ੍ਹਾਂ ਮੈਂ ਇੱਕ ਛੋਟੀ ਜਿਹੀ ਗੱਲ ਸੁਣਾਂਗਾ ਕਿ ਇੱਕ ਸੁਪਰ ਪਾਵਰ ਸੀ, ਉੱਥੇ ਸਾਇੰਟਿਸਟ ਨੇ ਆਪਣੀ ਗੌਰਮੈਂਟ ਨੂੰ ਪ੍ਰਪੋਜ਼ ਕੀਤਾ ਕਿ ਅਸੀਂ ਕੰਪਿਊਟਰ ਜਿਹੜੇ ਨਾ ਉਹ ਲੈ ਕੇ ਵਰਕਿੰਗ ਦੇ ਵਿੱਚ ਨਾ ਇਸ ਤਰ੍ਹਾਂ ਦੀ ਮਸ਼ੀਨ ਵਗੈਰਾ, ਤੇ ਪੋਲੀਟੀਸ਼ੀਅਨ ਨੇ ਨਾ ਉਹਨਾਂ ਨੂੰ ਨਾ ਰਿਜੈਕਟ ਕਰਤਾ। ਮੈਂ ਕਿਹਾ ਦੇयर ਕੈਨਟ ਬੀ ਅ ਮਸ਼ੀਨ ਫਾਸਟਰ ਦੈਨ ਬ੍ਰੇਨ। ਤੇ ਕੀ ਹੋਇਆ ਕਿ ਦੂਸਰੀ ਸੁਪਰ ਪਾਵਰ ਨੇ ਨਾ ਉਹਨੇ ਪਿਕ ਕਰ ਲਿਆ ਇਸ ਟੈਕਨੋਲੋਜੀ ਨੂੰ, ਕੰਪਿਊਟਰ ਟੈਕਨੋਲੋਜੀ ਨੂੰ, ਔਰ ਉਹ ਕਿਤੇ ਅੱਗੇ ਨਿਕਲ ਗਈ ਔਰ ਦੂਸਰੀ ਸੁਪਰ ਪਾਵਰ ਅਜੇ ਤੱਕ ਉਹਦੇ ਪਿੱਛੇ ਪਿੱਛੇ ਹੈ। ਠੀਕ ਹੈ, ਯਾਨੀ ਇਹ ਕੁਝ ਚੀਜ਼ਾਂ ਟਾਈਮ ਤੋਂ ਅਗਰ ਮਿਸ ਹੋ ਜਾਂਦਾ ਤਾਂ ਬਹੁਤ ਲਾਸ ਹੋ ਜਾਂਦਾ। ਇਹਦੀ ਸਾਂਝਾ ਸਕ੍ਰਿਪਟ ਦੀ ਜੀ ਸਭ ਤੋਂ ਵੱਡੀ ਬਿਊਟੀ ਔਰ ਦਿਸ ਇਜ਼ ਡਿਵਾਈਨ ਡਿਵਾਈਨ ਕਿ ਇਟ ਹੈਪਨ ਬਾਈ ਇਟਸ ਓਨ। ਇਹ ਕੰਪਿਊਟਰ ਦੀ ਤਮਾਮ ਐਪਲੀਕੇਸ਼ਨ 'ਚ ਆਪਰੇਟ ਹੁੰਦਾ ਹੈ। ਮਾਈਕਰੋਸਾਫਟ ਵਰਡ 'ਚ ਆਪਰੇਟ ਹੁੰਦਾ ਹੈ, ਮਾਈਕਰੋਸਾਫਟ ਐਕਸੈਲ 'ਚ ਆਪਰੇਟ ਹੁੰਦਾ ਹੈ, ਮਾਈਕਰੋਸਾਫਟ ਐਕਸੈਸ 'ਚ ਆਪਰੇਟ ਹੁੰਦਾ ਹੈ, ਆਟੋਕੈਡ 'ਚ ਆਪਰੇਟ ਹੁੰਦਾ ਹੈ, ਕੋਰੋਡਰਾ 'ਚ, ਯਾਨੀ ਕਿ ਜਿੰਨੀ ਵੀ ਐਪਲੀਕੇਸ਼ਨ ਦਾ ਤੁਸੀਂ ਨਾਂ ਲਓਗੇ ਨਾ ਉਹਦੇ 'ਚ ਆਪਰੇਟ ਹੁੰਦਾ ਹੈ। ਔਰ ਤੁਸੀਂ ਦੇਖੋ ਕਿ ਕਿੰਨੀ ਵੱਡੀ ਡਿਵਾਈਨ ਗੱਲ ਹੈ ਕਿ ਅਗਰ ਅਸੀਂ ਉਰਦੂ ਲੈਂਗੁਏਜ ਦੀ ਵੀ ਗੱਲ ਕਰੀਏ ਤਾਂ ਉਰਦੂ ਲੈਂਗੁਏਜ ਨੂੰ ਪ੍ਰਮੋਟ ਕਰਨ ਦੇ ਵਿੱਚ ਬਹੁਤ ਵੱਡੀ ਪੋਲੀਟੀਕਲ ਵਿਲ ਐਗਜ਼ਿਸਟ ਕਰਦੀ ਸੀ, ਪੋਲੀਟੀਕਲ ਮੂਵਮੈਂਟ ਸੀ, ਔਰ ਉਹਦੇ ਪਿੱਛੇ ਰਿਸੋਰਸਿਸ ਸਨ ਪੂਰੀ ਸਟੇਟ ਪਾਵਰ ਦੇ। ਠੀਕ ਹੈ, ਲੇਕਿਨ ਉਹ ਜਿਹੜਾ ਹੈ ਉਰਦੂ ਸਕ੍ਰਿਪਟ ਜਾਂ ਪਰਸ਼ੀਅਨ ਕਹਿ ਲਓ ਜਾਂ ਅਰਬਿਕ ਕਹਿ ਲਓ, ਉਹ ਕੰਪਿਊਟਰ ਦੀ ਐਪਲੀਕੇਸ਼ਨ ਵਿੱਚ ਆਪਰੇਟ ਨਹੀਂ ਹੁੰਦਾ, ਨਹੀਂ ਰਨ ਹੁੰਦਾ। ਹਾਊ ਅਸੀਂ ਕਿੰਨੇ ਬਲੈਸਡ ਹਾਂ ਕਿ ਸਾਂਝੋ ਜਿਹੜੀ ਹੈ ਤਮਾਮ ਕੰਪਿਊਟਰ ਐਪਲੀਕੇਸ਼ਨਸ ਵਿੱਚ ਐਨੀ ਟਾਈਮ ਕਵਰ ਕਰਦੀ ਹੈ ਔਰ ਤਮਾਮ ਟੂਲ ਜਿਹੜੇ ਨੇ ਉਹ ਇੱਥੇ ਰਨ ਕਰਦੇ ਨੇ। ਕੁਝ ਐਗਜ਼ਾਮਪਲ ਦਿਓਗੇ? ਇਹਦੇ ਐਗਜ਼ਾਮਪਲਸ ਇਸ ਤਰ੍ਹਾਂ ਹੈ ਕਿ ਅਗਰ ਕੋਈ ਵੈਬਸਾਈਟ 'ਤੇ ਜਾਏ ਜੀ, ਉੱਥੇ ਫੋਨ ਨੂੰ ਡਾਊਨਲੋਡ ਕਰੋ, ਕੰਪਿਊਟਰ 'ਤੇ ਇੰਸਟਾਲ ਕਰੋ ਐਂਡ ਗੋ ਓਪਨ ਯੂਰ ਵਰਡ, ਮਾਈਕਰੋਸਾਫਟ ਐਕਸੈਲ, ਯੂ ਵਿਲ ਫਾਈਂਡ ਇਟ ਦੇਅਰ। ਤੁਹਾਨੂੰ ਇਹ ਉੱਥੇ ਮਿਲੇਗੀ। ਤੁਸੀਂ ਜਿਸ ਤਰ੍ਹਾਂ ਫੋਨ ਸਿਲੈਕਟ ਕਰਦੇ ਨੇ ਇੱਦਾਂ ਹੀ ਕਲਿੱਕ ਕਰਕੇ ਸਿਲੈਕਟ ਕਰ ਲਓਗੇ। ਹੁਣ ਮੈਂ ਸ਼ੁਰੂ ਜ਼ਿਕਰ ਕੀਤਾ ਸੀ ਕਿ ਬੇਸ਼ੱਕ ਅਸੀਂ ਡਿਸਪਲੇ ਕਰ ਸਕਦੇ ਹਾਂ ਹੁਣ ਜਾਂ ਇਸ ਤੋਂ ਬਾਅਦ ਕਿ ਕਿਸੇ ਪ੍ਰੋਗਰਾਮ ਵਿੱਚ, ਕਿਸੇ ਪ੍ਰੋਗਰਾਮ 'ਚ ਹੁਣ ਵੀ 2-5 ਮਿੰਟ ਹੋ ਸਕਦਾ ਸੀਗਾ, ਦੇਖ ਲੈਂਦੇ ਹਾਂ। ਮੈਂ ਸਟਾਰਟ 'ਚ ਕਰਨਾ ਵੀ ਚਾਹ ਰਿਹਾ ਸੀਗਾ ਕਿ ਇਹਦੇ ਵਿੱਚ ਸਿੰਪਲੀ ਵੈਬਸਾਈਟ 'ਤੇ ਜਾਣਾ sanju.com, ਉੱਥੇ ਫੋਨ ਫਾਈਲ 'ਤੇ ਜਾਣਾ ਹੈ, ਉਹਨੂੰ ਡਾਊਨਲੋਡ ਕਰਨਾ ਹੈ, ਉਹਨੂੰ ਕੰਪਿਊਟਰ 'ਤੇ ਇੰਸਟਾਲ ਕਰਨਾ ਹੈ। ਐਨੀਬਾਡੀ ਕੈਨ ਡੂ ਐਟ ਐਨੀ ਟਾਈਮ ਐਂਡ ਇਟ ਵਿਲ ਗੋ ਇੰਸਟਾਲ ਐਟ ਇਨ ਲੈਸ ਦੈਨ ਅ ਮਿਨਟ। ਠੀਕ ਹੈ, ਉਸ ਤੋਂ ਬਾਅਦ ਤੁਸੀਂ ਮਾਈਕਰੋਸਾਫਟ ਵਰਡ ਖੋਲੋ, ਐਕਸੈਲ ਖੋਲੋ, ਯੂ ਵਿਲ ਫਾਈਂਡ ਇਟ ਦੇਅਰ, ਨੋ ਇਸ਼ੂ। ਬਹੁਤ ਵਧੀਆ ਜੀ। ਇਸ ਟਾਈਮ ਸਾਡੀ ਜਿਹੜੀ ਹੈ ਪੰਜਾਬੀ ਬੈਠਕ ਇਹਦੇ ਵਿੱਚ ਕੁਝ ਪ੍ਰਾਹੁਣੇ ਆਏ ਨੇ ਤੇ ਉਹਨਾਂ ਸਾਨੂੰ ਜੁਆਇਨ ਕੀਤਾ ਹੈ। ਜਨਾਬ ਹਸਨ ਸ਼ਾਹ ਸਾਹਿਬ, ਮੈਂ ਜ਼ਰੂਰ ਉਹਨਾਂ ਦੀ ਗੱਲ ਸੁਣਨਾ। ਗੁੱਜਰ ਸਾਹਿਬ, ਉਹਨਾਂ ਦੇ ਨਾਲ ਹਮਜ਼ਾ ਬੇਗ ਸਾਹਿਬ ਨੇ, ਮੁਹੰਮਦ ਜ਼ਾਹਿਰ ਭੱਟੀ ਨੇ ਪੰਜਾਬੀ ਸੋਸ਼ਲ ਮੂਵਮੈਂਟ ਦੇ ਆਗੂ ਨੇ, ਤੇ ਕੈਮਰਾਮੈਨ ਆਸਮ ਹਸੀਬ ਮੀਰ ਸਾਹਿਬ ਨੇ। ਇਹ ਕਿਉਂ ਬਲਾਕ ਜਿਹੜਾ ਨਾ ਜੋਟ ਹੁੰਦਾ ਉਹਦੇ ਮਛੰਦਰ ਨੇ ਔਰ ਪੰਜਾਬੀ ਲਈ ਬਹੁਤ ਵਧੀਆ ਕੰਮ ਕਰ ਰਹੇ ਨੇ। ਅਸੀਂ ਗੱਲ ਨੂੰ ਅੱਗੇ ਵਧਾਵਾਂਗੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ। ਮੈਂ ਜਰਾ ਚਾਰਟ ਦੇ ਉੱਤੇ ਵੇਖ ਰਿਹਾ ਕਿ ਇਹ ਉੱਤੇ ਸਭ ਤੋਂ ਉੱਤੇ ਤੁਸੀਂ ਗਲਬਨ ਅਨਾਰ ਹੈ ਜੀ, ਇਹਨੂੰ ਐਕਸਪਲੇਨ ਕੀਤਾ ਹੈ। ਉਸ ਤੋਂ ਥੱਲੇ ਹੈ ਇੱਕ ਮੇਰੇ ਖਿਆਲ ਹੈ ਫੁੱਲ ਜਿਹਾ ਬਣਿਆ ਤੇ ਇਹ ਗਾਜਰ ਹੈ। ਹਾਂਜੀ, ਇਹ ਥੋੜਾ ਜਿਹਾ ਗਾਜਰ ਨੂੰ ਐਕਸਪਲੇਨ ਕਰ ਦਿਓ ਕਿ ਇਹ ਵੇਖੋ ਨਾ, ਗਾਜਰ ਦੇ ਉੱਤੇ ਤੇ ਬੜੇ ਮੁਹਾਵਰੇ ਹੋਣੇ, ਜਿੰਨਾ ਖਾਦੀਆਂ ਗਾਜਰਾਂ ਪੇਟ ਉਹਨਾਂ ਦੇ ਪੀੜ। ਤੇ ਅਸੀਂ ਗਾਜਰ ਦੇ ਉੱਤੇ ਥੋੜੀ ਚਾਹਾਂਗੇ ਕਿ ਸਾਂਝੂ ਇਹਨੂੰ ਕਿਸ ਤਰ੍ਹਾਂ ਐਕਸਪਲੇਨ ਕਰਦਾ ਹੈ ਔਰ ਇਹ ਜਿਹੜਾ ਤੁਸੀਂ ਸਾਇੰਸ ਦਿੱਤੇ ਨੇ ਔਰ ਇਹ ਉੱਪਰ ਇੱਕ ਸਾਇੰਸ ਦਿੱਤਾ ਹੈ, ਇਹਨੂੰ ਜ਼ਰਾ ਮਾੜਾ ਜਿਹਾ ਕੋਈ। ਇਹ ਲੈਟਰਸ ਨੇ। ਅੱਛਾ ਜੀ, 34 ਮੇਨ ਸਾਊਂਡ ਲੈਟਰਸ ਨੇ ਜੀ, ਕੌਨਸੋਨੈਂਟਸ ਕਹਿੰਦੇ ਨੇ ਇੰਗਲਿਸ਼ ਵਿੱਚ ਕਿਹਾ ਜਾਂਦਾ ਹੈ। ਠੀਕ ਹੈ, ਇੱਥੇ ਇਹਨਾਂ ਦੀ ਆਪਣੀ ਟੈਕਨੋਲੋਜੀ ਉਹ ਕਦੀ ਪ੍ਰੈਜੈਂਟੇਸ਼ਨ ਵਗੈਰਾ ਫੁੱਲ ਫਲੈਜ ਹੋਏਗੀ ਜੋ ਦੱਸਾਂਗੇ। ਇਹਦੀ ਸਾਰੀ ਟੈਕਨੋਲੋਜੀ ਜਿਹੜੀ ਨਾ ਸਾਡੀ ਆਪਣੀ ਲੈਂਗੁਏਜ ਵਿੱਚ ਹੈ, ਬਹੁਤ ਪੂਰੀ ਦੀ ਪੂਰੀ। ਠੀਕ ਹੈ, ਦੇ ਆਰ ਕਾਲਡ, ਮੈਂ ਕਹਿੰਦਾ ਬੀਬੇ, these are big way.
ਇਹਨੇ ਆਇਓ, ਠੀਕ ਹੈ, ਆਇਓ। ਆਇਓ। ਇਹ ਸਪੋਰਟਿਸਟਾਈਨ ਇੰਗਲਿਸ਼ ਇਹਨੇ ਭੋਰ ਹੈ, ਠੀਕ ਹੈ। ਇਹ ਮੈਂ ਐਸਾ ਤਾਂ कैसे मैं कह के ਭੋਰਾ ਪਾਣਾ ਨਾ ਤੇ ਭੋਰਾ ਨੇ, ਠੀਕ ਹੈ, ਉਹਨਾਂ ਦਾ ਇਹ ਸਾਇਲੈਂਟ ਕਰੈਕਟਰ ਹੈ, ਇਹਦਾ ਨਾਂ ਹੈਗਾ ਜੋਟੂ। ਜੋਟੂ ਕਿਉਂਕਿ ਇਹ ਕੰਬੀਨੇਸ਼ਨ ਦੇ ਨਾਲ ਆਉਂਦਾ ਹੈ, ਅੱਛਾ, ਇੰਡੀਪੈਂਡੈਂਟ ਨਹੀਂ ਆਉਂਦਾ ਕਿਤੇ ਵੀ, ਇਹ ਕੰਬੀਨੇਸ਼ਨ ਦੇ ਨਾਲ ਆਉਂਦਾ ਹੈ। ਤੇ ਇਹ ਇਹਨਾਂ ਦੇ ਮੈਂ ਚਲੋ ਸਾਰਾ ਰੀਡ ਨਹੀਂ ਕਰਦਾ, ਥੋੜਾ ਜਿਹਾ ਰੀਡ ਕਰ ਦਿੰਦੇ। ਅਬੀਬਾ ਬੀਬਾ ਮੀਬਾ ਪਿਪ ਪਾ ਹੋ। ਅੱਛਾ, ਹੁਣ ਮਤਲਬ ਕਹਿ ਸਕਦੇ ਅੰਗਰੇਜ਼ ਕਹਿ ਸਕਦੇ ਨੇ ਕਿ ਉਹਨਾਂ ਦੀ ABC ਆ ਗਈ, ਅਸੀਂ ਕਹਿ ਸਕਦੇ ਸਾਡਾ ਅਬੀਬਾ ਬੀਬਾ ਮੀਬਾ ਹੈ। ਅੱਛਾ, ਬਹੁਤ ਖੂਬ, ਠੀਕ ਹੈ। ਡਿਟੇਲ 'ਚ ਮੈਂ ਹੈ ਸ਼ਾਇਦ ਨਾ ਜਾਵਾਂ। ਅੱਛਾ, ਇੱਕ ਲੇਕਿਨ ਇਹ ਜ਼ਰੂਰੀ ਗੱਲ ਕਨਵੇ ਕਰਨ ਵਾਲੀ ਹੈ ਕਿ ਜਿਸ ਵੇਲੇ ਮੈਂ ਕਹਿੰਦਾ ਨਾ ਯੂ ਰਾਈਟ ਇਟ, ਜਾਂ ਕੋਈ ਮੈਨੂੰ ਕਹਿੰਦਾ ਨਾ ਯੂ ਰਾਈਟ ਇਟ, ਤੇ ਆਈ ਵਿਲ ਸਪੀਕ, ਮੈਂ ਮੈਂ ਇਹਦਾ ਨਾਂ ਲਵਾਂਗਾ ਕਿ ਤੁਸੀਂ ਲਿਖੋ ਅਬੀਬਾ ਬੀਬਾ ਮੀਬਾ ਪੀਪਾ ਹੋ। ਲੇਕਿਨ ਜਿਸ ਵੇਲੇ ਜੋੜ ਕਰਨੇ ਨੇ ਨਾ, ਉਹਦੇ ਵਾਸਤੇ ਇਹਦੇ ਵਿੱਚ ਇੱਕ ਪੈਟਰਨ ਮੈਂ ਕਿਸੇ ਗਾਈਡ 'ਚ ਐਕਸਪਲੇਨ ਕੀਤਾ ਹੋਇਆ, ਉਹ ਇੰਪੋਰਟੈਂਟ ਹੈ ਬਹੁਤ, ਕਿਉਂਕਿ ਅਜੇ ਮੈਂ ਕਨਵੇ ਨਹੀਂ ਕੀਤਾ ਹੋਇਆ ਸੀ, ਸੁਣ ਲਓਗੇ, ਜਿਸ ਤੁਸੀਂ ਕਦੇ ਲੋੜ ਪੈਗੀ ਤੁਸੀਂ ਕਰ ਲਓਗੇ। ਉਹ ਇਸ ਤਰ੍ਹਾਂ ਵਾ ਕਿ ਜੋੜ ਕਰਨ ਦੀ ਟੈਕਨੀਕ ਇਹ ਹੈਗੀ ਹੈ ਕਿ ਇਹ ਲੈਟਰ ਜਿਹੜੇ ਨੇ ਨਾ, ਕੁਛ ਲੈਟਰ ਨੇ ਉਹਨਾਂ ਦੇ 3 ਸਿਲੇਬਲ ਨੇ, ਜਿਸ ਤਰ੍ਹਾਂ ਅਬੀਬਾ, ਅਬੀਬਾ। ਦੂਸਰਾ ਲੈਟਰ ਹੈ ਬੀਬਾ, ਇਹ 'ਚ 2 ਸਿਲੇਬਲ ਨੇ, ਬੀਬਾ ਮੀਬਾ। ਤੇ ਉਹ ਟੈਕਨੀਕ ਹੈਗੀ ਹੈ ਕਿ ਜਿਸ ਵੇਲੇ ਤੁਸੀਂ ਸਪੈਲ ਜੋੜ ਕਰਕੇ ਪੜ੍ਹਨਾ ਤੇ ਜਿਹੜਾ ਫਰਸਟ ਲੈਟਰ ਹੈ ਉਹਦਾ ਪੂਰਾ ਨਾਂ ਲੈਣਾ, ਔਰ ਜਿਹੜੇ ਫਾਲੋਇੰਗ ਲੈਟਰਸ ਨੇ ਨਾ ਉਹਨਾਂ ਦਾ ਸਿਰਫ ਫਸਟ ਸਿਲੇਬਲ ਲੈਣਾ। ਤੇ ਹੁਣ ਮੈਂ ਜੋੜ ਕਰਨ ਲੱਗਾ, ਇਹਨਾਂ ਨੇ ਕਹਿਤਾ ਸੀ ਨਾ, ਮੈਨੂੰ ਗੱਲ ਦੱਸਣੀ ਪਏਗੀ। ਇਹ ਗਾਜਰ ਹੈ, ਠੀਕ ਹੈ। ਅਗਰ ਮੈਂ ਵੈਸੇ ਲੈਟਰ ਦਾ ਨਾਂ ਲਾਂਗਾ, ਹੈਗਾ ਗੀਬਾ ਆਵਲ ਜੀਬਾ ਰੀਬਾ, ਠੀਕ ਹੈ। ਲੇਕਿਨ ਦਿਸ ਇਜ਼ ਨਾਟ ਕਨਵੀਨੀਅੰਟ ਫॉर ਜੋੜ ਕਰਕੇ ਪੜ੍ਹਨਾ। ਤੇ ਵੀ ਵਿਲ ਰੀਡ ਇਟ। ਅਸੀਂ ਇੰਝ ਪੜਾਂਗੇ, ਗੀਬਾ ਆ ਜੀ ਰੀ ਗਾਜਰ, ਠੀਕ ਹੈ। ਉਹ ਸਿਰਫ ਫਸਟ ਸਿਲੇਬਲ ਪਿਕ ਕਰਨਾ ਹੈ ਤੇ ਉਹਦੇ ਨਾਲ ਜਿਹੜਾ ਨਾ ਰਿਦਮ ਜਿਹੜਾ ਨਾ ਫਲੋ ਪੈਦਾ ਹੋ ਜਾਏਗਾ। ਐ ਫਾ ਫੁੱਲ, ਠੀਕ ਹੈ। ਇਹਨਾਂ ਨੂੰ ਇਹ ਵਸਣਾ ਬਣੇ। ਤੇ ਅਗਰ ਜੇ ਕਿਸੇ ਗਾਈਡ 'ਚ ਮੈਂ ਐਕਸਪਲੇਨ ਕੀਤਾ ਹੋਇਆ ਕਿ ਇਹਦਾ ਜੋੜ ਕਰਨ ਦੀ ਟੈਕਨੀਕ ਜਿਹੜੀ ਨਾ ਇਹ ਹੋਏਗੀ। ਤੇ ਮੈਂ ਥੋੜੀ ਜਿਹੀ ਗੱਲ ਮਿਸ ਕਰ ਰਿਹਾ ਸੀਗਾ, ਹਾਂਜੀ। ਉਹ ਅਗਰ ਤੁਸੀਂ ਉਰਦੂ ਲੈਂਗੁਏਜ ਦੀ ਮੈਟ੍ਰਿਕ ਦੀ ਜਾਂ ਇੰਟਰਮੀਡੀਏਟ ਦੀ ਬੁੱਕ ਦੇਖੋਗੇ ਨਾ ਜੀ, ਤੇ ਉਹਨਾਂ ਦੇ ਵਿੱਚ ਜਿਸ ਵੇਲੇ ਮੈਥ ਇਕੁਏਸ਼ਨਸ ਜਾਂ ਸਾਇੰਸ ਇਕੁਏਸ਼ਨ ਜਾਂ ਕੈਮਿਸਟਰੀ ਇਕੁਏਸ਼ਨਸ ਲਿਖਦੇ ਨੇ ਨਾ, ਉਹ ਫਿਰ ਇੰਗਲਿਸ਼ ਅਲਫਾਬੈਟਸ ਨੂੰ ਯੂਜ਼ ਕਰਦੇ ਨੇ, ਠੀਕ ਹੈ। ਕਿਉਂਕਿ ਉਹਨਾਂ ਵਿੱਚ ਉਰਦੂ ਸਕ੍ਰਿਪਟ ਜਾਂ ਪਰਸ਼ੀਅਨ ਸਕ੍ਰਿਪਟ ਜਿਹੜਾ ਨਾ, ਉਹ ਸਲੀਕ ਕਿਸਮ ਦੇ ਜਾਂ ਸਮਾਰਟ ਕਿਸਮ ਦੇ ਵੇਰੀਏਬਲਸ ਪ੍ਰੋਵਾਈਡ ਨਹੀਂ ਕਰਦਾ। ਇਹਦੇ ਸਾਰੇ ਵੇਰੀਏਬਲ ਤੁਸੀਂ ਆਪ ਦੇਖ ਸਕਦੇ ਹੋ ਲੈਟਰ ਕਿ ਦੇ ਆਰ ਪਰਫੈਕਟ ਫॉर ਯੂਜ਼ਿੰਗ ਐਜ਼ ਵੇਰੀਏਬਲ। ਜਿਹੜੇ ਬੱਚੇ ਸਾਇੰਸ ਸਮਝਦੇ ਨੇ ਦੇ ਆਰ ਪਿਕਿੰਗ ਮੀ ਨਾ। ਤੇ ਇਸ ਪੁਆਇੰਟ ਆਫ ਵਿਊ ਮੈਂ ਕਿਤੇ ਸ਼ੋਅ ਵੀ ਕੀਤਾ ਹੋਇਆ, ਇਕੁਏਸ਼ਨ ਵਗੈਰਾ ਮੈਂ ਲਿਖੀਆਂ ਵੀ ਹੋਈਆਂ ਨੇ, ਠੀਕ ਹੈ। ਮੈਥਮੈਟੀਕਲ ਇਕੁਏਸ਼ਨਸ ਤੁਸੀਂ ਯੂਜ਼ ਕਰਨੀਆਂ ਨੇ, ਤੇ ਦਿਸ ਨਾ ਇਹ ਵਨ ਨਾ ਮੈਥਮੈਟੀਕਲ ਇਕੁਏਸ਼ਨ, ਕੈਮਿਸਟਰੀ ਦੀ ਇਕੁਏਸ਼ਨਸ ਦੀ ਸੋਲਵ, ਕਿਉਂਕਿ ਇਹਦੇ ਵਿੱਚ ਪ੍ਰੋਵੀਜ਼ਨ ਹੈਗੀ ਹੈ। ਦੂਸਰਾ ਤੁਸੀਂ ਦੇਖੋ ਕਿ ਇਹਦੀ ਇੰਪੋਰਟੈਂਸ ਇਸ ਤਰ੍ਹਾਂ ਕਿ ਕੰਪਿਊਟਰ ਦਾ ਪਰਪਸ ਇਹ ਨਹੀਂ ਹੈਗਾ ਕਿ ਸਿੰਪਲੀ ਮੈਂ ਆਪਣੇ ਭਾਈ ਨੂੰ ਖਤ ਲਿਖ ਲਵਾਂ ਜਾਂ ਅਖਬਾਰ ਦੀ ਕੋਈ ਨਿਊਜ਼ ਨਹੀਂ ਲਿਖ ਲਵਾਂ, ਨਹੀਂ, ਇਹ ਪਰਪਸ ਨਹੀਂ ਹੈਗਾ। ਉਹਦੇ 'ਤੇ ਡਾਟਾ ਮੈਨੀਪੂਲੇਸ਼ਨ ਹੁੰਦੀ ਹੈ, ਡਾਟਾ ਇਨਫਰੈਂਸ ਹੁੰਦੀ ਹੈ, ਠੀਕ ਹੈ। ਮੈਨੀਪੂਲੇਟ ਕਰਨਾ ਪੈਂਦਾ, ਬਹੁਤ ਕੁਛ ਉਹਨੂੰ ਕਰਨਾ ਪੈਂਦਾ। ਤੇ ਜਿੰਨੀ ਦੇਰ ਤੱਕ ਐਕਸੈਲ ਜਾਂ ਕੰਪਿਊਟਰ ਦੀ ਦੂਜੀ ਐਪਲੀਕੇਸ਼ਨ 'ਚ ਅਸੀਂ ਆਪਣੀ ਲੈਂਗੁਏਜ ਨੂੰ ਯੂਜ਼ ਨਹੀਂ ਕਰ ਸਕਾਂਗੇ ਤੇ ਅਸੀਂ ਸਾਡੇ ਤਾਂ ਕਿਸੇ ਕੰਮ ਦਾ ਨਹੀਂ, ਅਸੀਂ ਕੁਛ ਵੀ ਨਹੀਂ ਕਰ ਸਕਾਂਗੇ, ਠੀਕ ਹੈ ਨਾ। ਅਗਰ ਉਰਦੂ ਸਕ੍ਰਿਪਟ ਦੀ ਗੱਲ ਕਰੀਏ ਤੇ ਇਸ ਕਰਕੇ ਅਗਰ ਸਾਇੰਸ 'ਤੇ ਕੰਮ ਕਰਨਾ ਹੈ ਜਾਂ ਅਕੈਡਮਿਕਲੀ ਕੰਮ ਕਰਨਾ ਹੈ ਲੈਂਗੁਏਜ, ਤੇ ਸਾਨੂੰ ਜਿਹੜਾ ਨਾ ਐਸਾ ਸਕ੍ਰਿਪਟ ਚਾਹੀਦਾ ਜਿਹੜਾ ਕਿ ਕੰਪਿਊਟਰ ਦੀ ਤਮਾਮ ਐਪਲੀਕੇਸ਼ਨ 'ਚ ਆਪਰੇਟ ਹੁੰਦਾ ਹੋਵੇ, ਔਰ ਸਾਂਝੋ ਕੰਪਿਊਟਰ ਦੀ ਤਮਾਮ ਐਪਲੀਕੇਸ਼ਨ 'ਚ ਆਪਰੇਟ ਹੁੰਦਾ। ਬਹੁਤ ਵਧੀਆ ਜੀ। ਤੇ ਅਸੀਂ ਇਸ ਅਦਬੀ ਬੈਠਕ ਵਿੱਚ ਜਿਹੜੇ ਆਪਣੇ ਸਾਮਈਨ ਆਏ ਨੇ, ਨਾਜ਼ਰੀਨ, ਉਹਨਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਕਿਉਂਕਿ ਤੁਸੀਂ ਕਰਾਚੀ ਤੋਂ ਤਸ਼ਰੀਫ ਲਿਆਓ, ਸਾਡੀ ਖੁਸ਼ਬਖਤੀ ਹੈ ਕਿ ਸਾਡੇ ਨਾਲ ਬੈਠੇ ਹੋ। ਤੇ ਮੈਂ ਪੰਜਾਬੀ ਸੋਸ਼ਲ ਮੂਵਮੈਂਟ ਦੇ ਆਗੂ ਜਨਾਬ ਮੁਹੰਮਦ ਜ਼ਾਹਿਰ ਭੱਟੀ ਸਾਹਿਬ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਕੋਈ ਸਵਾਲ ਕਰਨਾ ਚਾਹਣ ਜੀ ਇਜਾਜ਼ ਸਾਹਿਬ ਦੇ ਨਾਲ, ਪੰਜਾਬੀ ਜ਼ੁਬਾਨ ਦੇ ਹਵਾਲੇ ਨਾਲ, ਮਾਂ ਬੋਲੀ ਦੀ ਤਰਵੀਜ ਦੇ ਹਵਾਲੇ ਨਾਲ, ਔਰ ਸਿੰਧ ਦੇ ਅੰਦਰ ਜਾਂ ਪੰਜਾਬ ਦੇ ਅੰਦਰ ਹੁਣ ਇਸ ਟਾਈਮ ਬੈਠੇ ਹੋਏ ਨੇ, ਤੇ ਤੁਸੀਂ ਕੋਈ ਸਵਾਲ ਕਰਨਾ ਚਾਹੋ ਜਾਂ ਹੋਰ ਕੋਈ ਦੋਸਤ। ਇਜਾਜ਼ ਸਾਹਿਬ, ਇਹ ਜਿਹੜਾ ਤੁਸੀਂ ਇਸ ਸਿਲਸਿਲਾ ਮਾਸ਼ਾਅੱਲਾ ਕਾਫੀ ਸਾਲਾਂ ਤੋਂ ਮਤਲਬ ਕਿ ਅਸੀਂ ਵੇਖਦੇ ਹਾਂ ਫੇਸਬੁੱਕ ਤੇ ਰਾਹੀਂ, ਤੇ ਹੁਣ ਕਿੰਨਾ ਕੁ ਲੋਕ ਇਸ ਨਾਲ ਮਤਲਬ ਕਿ ਜਿਹੜਾ ਸਿਲਸਿਲਾ ਸਿੱਖ ਚੁੱਕੇ ਨੇ?
ਦੇਖੇ ਇਹ ਜੀ ਸਮਝੋ। ਜਿਹੜੇ ਅਚੀਵਮੈਂਟ ਹੁੰਦੀ ਹੈ ਉਹ ਡਿਪੈਂਡ ਕਰ ਰਿਹਾ ਹੁੰਦਾ ਕਿ ਤੁਸੀਂ ਇਨਪੁਟ ਕੀ ਦੇ ਰਹੇ ਹੋ, ਤੁਸੀਂ ਰਿਸੋਰਸਸ ਕੀ ਦੇ ਰਹੇ ਹੋ। ਠੀਕ ਹੈ, ਮੈਂ ਜਿਸ ਵੇਲੇ ਨੂੰ ਨੈਟ ਤੇ ਟੇਕਅਪ ਕੀਤਾ ਸੀ ਨਾ, ਉਸ ਵੇਲੇ ਮੇਰੇ ਸਾਹਮਣੇ ਜੋ ਆਬਜੈਕਟਿਵ ਸੀਗਾ ਉਹ ਹੈਗਾ ਸੀ ਕਿ ਮੈਂ ਪੂਰੇ ਏਰੀਆ ਵਿੱਚ 5-10 ਹਜ਼ਾਰ ਲੋਕਾਂ ਤੱਕ ਪਹੁੰਚਾ ਦਿਆਂ। ਠੀਕ ਹੈ, ਤੇ ਉਹਦੇ ਲਈ ਮੈਂ ਬਹੁਤ ਸਾਰੇ ਲੋਕਾਂ ਨਾਲ ਟੱਚ ਡਿਵੈਲਪ ਕੀਤਾ, ਪਰਸਨਲ ਟੱਚ ਡਿਵੈਲਪ ਕੀਤਾ, ਰਿਲੇਸ਼ਨਸ ਡਿਵੈਲਪ ਕੀਤੇ, ਔਰ ਮੇਰਾ ਖਿਆਲ ਹੈ ਕਿ 5-10 ਹਜ਼ਾਰ ਲੋਕਾਂ ਤੱਕ ਇਹ ਨਿਊਜ਼ ਜਾਂ ਲਰਨਿੰਗ ਮਟੀਰੀਅਲ ਉਹ ਡਿਲੀਵਰ ਕਰ ਚੁੱਕੇ ਹਾਂ। ਵੈਬਸਾਈਟ ਦੇ ਉੱਤੇ ਸਾਰਾ ਲਰਨਿੰਗ ਮਟੀਰੀਅਲ ਫਲੋਟ ਕਰ ਚੁੱਕੇ ਹਾਂ, ਔਰ ਉਹਦੇ ਉੱਤੇ ਮਤਲਬ ਐਸੀ ਚੀਜ਼ਾਂ ਕੋਈ ਜਿਹਦੇ ਨਾਲ ਲੋਕਾਂ ਨੂੰ ਇੰਟਰਸਟ ਡਿਵੈਲਪ ਹੋਏ। ਤੇ ਇਸ ਵੇਲੇ ਸਟੇਜ ਇਹ ਹੈਗੀ ਹੈ ਕਿ ਮੈਂ ਇਹਨੂੰ ਲੋਕਾਂ ਤੱਕ ਡਿਲੀਵਰ ਕਰ ਦਿਆਂ। ਅੱਗੇ ਬਾਕਾਇਦਾ ਇਹਨੂੰ ਇੰਸਟੀਟਿਊਸ਼ਨਲਾਈਜ਼ ਕਰਨਾ ਉਹ ਇੱਕ ਨੈਕਸਟ ਫੇਜ਼ ਹੋਏਗਾ। ਹੁਣ ਮੈਂ ਲਾਹੌਰ ਸਿਰਫ ਇਸ ਪਰਪਸ ਵਾਸਤੇ ਆਇਆ ਕਿ ਮੈਂ ਇਹਨੂੰ ਜਿਹੜਾ ਨਾ ਦੋਸਤਾਂ ਨੂੰ ਇੰਟਰੋਡਿਊਸ ਕਰਵਾਉਣਾ। ਅਗਰ ਕੁਝ ਦੋਸਤ ਆਈ ਐਮ ਰੈਡੀ ਕਿ ਮੈਂ ਸੈਸ਼ਨ ਦੇ, ਮੈਂ ਇਹਨਾਂ ਨੂੰ ਦੱਸਿਆ ਸੀਗਾ ਕਿ ਅਗਰ ਇੰਟਰੋਡਕਸ਼ਨ ਸਿੰਪਲੀ ਦੇਣਾ ਹੋਵੇ ਤਾਂ ਜਿਸ ਤਰ੍ਹਾਂ ਅੱਜ 2-3 ਆਵਰਸ ਨੇ ਕਾਫੀ ਨੇ, ਲੇਕਿਨ ਅਗਰ ਸਲਾਈਡਲੀ ਲਰਨਿੰਗ ਵਗੈਰਾ ਕਰਨੀ ਹੋਵੇ ਨਾ 3 ਵੀਕਸ, ਫੁੱਲ ਫਲੈਜ ਲਰਨਿੰਗ ਕਰਨੀ ਹੋਵੇ ਤੇ 3 ਮੰਥ, ਓਨਲੀ 1 ਆਵਰ ਡੇਲੀ ਜਾਂ 45 ਮਿੰਟਸ ਡੇਲੀ, ਯਾਨੀ ਕਿ ਸਾਰਾ ਦਿਨ। ਤੇ ਇਟ ਇਜ਼ ਟੂ ਸਿੰਪਲ। ਲੇਕਿਨ ਇਹ ਚੀਜ਼ਾਂ ਕਦੋਂ ਹੋਣਗੀਆਂ, ਕਿਸ ਤਰ੍ਹਾਂ ਹੋਣਗੀਆਂ, ਆਈ ਐਮ ਨਾਟ ਸ਼ੋਰ। ਡਿਪੈਂਡ ਕਰਦਾ ਹੈ ਕਿ ਹਾਊ ਦ ਥਿੰਗਸ ਗੋਜ਼ ਔਨ। ਰਿਸੋਰਸਿਸ ਮੈਟਰ ਕਰਦੇ ਨੇ, ਰੀਚ ਮੈਟਰ ਕਰਦੀ ਹੈ। ਇਹਦੇ ਚੋਂ ਗੱਲ ਇਹ ਕਰਨਾ ਚਾਹ ਰਿਹਾ ਨੇ ਕਿ ਮੈਂ ਆਪਣੀ ਜ਼ਿੰਦਗੀ ਵਕਫ ਕੀਤੀ ਹੋਈ, ਆਪਣੀ ਹਯਾਤੀ ਲਾਤੀ ਪੰਜਾਬੀ ਲਈ। ਔਰ ਇਹ ਬਾਬਾ ਫਰੀਦ ਦੇ ਪੈਰੋਕਾਰ ਨੇ, ਤੇ ਬਾਬਾ ਫਰੀਦ ਨੇ ਜਿਹੜਾ ਕਿਹਾ ਸੀ ਨਾ, ਕੂਕ ਫਰੀਦਾ ਕੂਕ ਤੂੰ ਜਿਵੇਂ ਰੱਖਾ ਜਵਾਬ, ਜਬ ਲਗ ਟਾਂਡਾ ਨਾ ਡਿੱਗੇ ਤਬ ਲਗ ਕੂਕ ਪੁਕਾਰ। ਮਕਸਦ ਕਹਿੰਦਾ ਹੈ ਕਿ ਜ਼ਿੰਦਗੀ ਦੇ ਐਂਡ ਤੱਕ ਇਹਨਾਂ ਕਿਹਾ ਕਿ ਮੈਂ ਆਪਣੀ ਹਯਾਤੀ ਜਿਹੜੀ ਹੈ ਨਾ ਉਹ ਵਕਫ ਕੀਤੀ ਹੈ ਕਿਹਦੇ ਲਈ, ਆਪਣੀ ਮਾਂ ਬੋਲੀ ਪੰਜਾਬੀ ਲਈ। ਉਹਨਾਂ ਨੇ ਨਵੀਂ ਜਮਾਤ ਵਿੱਚ ਮੈਂ ਸੋਚਣਾ ਸ਼ੁਰੂ ਕਰ ਦਿੱਤਾ ਸੀ ਕਿ ਮੈਂ ਇਜ਼ਹਾਰ ਕਿਉਂ ਨਹੀਂ ਕਰ ਪਾ ਰਿਹਾ ਆਪਣੀ ਮਾਂ ਬੋਲੀ ਦੇ ਵਿੱਚ। ਹਾਲਾਂਕਿ ਮੈਂ ਪੜ੍ਹ ਵੀ ਰਿਹਾ, ਮੈਂ ਲਿਖ ਵੀ ਰਿਹਾ, ਇੰਗਲਿਸ਼ ਵੀ ਪੜ੍ਹ ਰਿਹਾ, ਮੈਥ ਵੀ ਪੜ੍ਹ ਰਿਹਾ ਜਾਂ ਦੂਸਰੇ ਸਬਜੈਕਟਸ ਨੇ। ਤੇ ਇਹ ਜਿਹੜੀ ਇਹਨਾਂ ਨੇ ਕਮੀ ਮਹਿਸੂਸ ਕੀਤੀ, ਉਹਦੇ ਵਾਸਤੇ ਫਿਰ ਇਹਨਾਂ ਨੇ 1976 ਦੇ ਵਿੱਚ ਫਿਰ ਕਰਾਚੀ ਜਦੋਂ ਗਿਆ, ਸਟੀਲ ਮਿਲ ਇਹਨਾਂ ਜੁਆਇਨ ਕੀਤੀ, ਮਕੈਨੀਕਲ ਇੰਜੀਨੀਅਰ ਨੇ। ਤੇ ਮੈਂ ਇਹਨਾਂ ਨੂੰ ਖਾਜੇ ਤਹਿਸੀਨ ਪੇਸ਼ ਕਰਨਾ, ਔਰ ਸਾਰੇ ਪੰਜਾਬੀਆਂ ਦਾ ਇਮਾਨ ਨੇ। ਕਿਉਂ ਜੇ ਮੈਂ ਅਕਸਰ ਕਹਿਣਾ ਹੁੰਦਾ ਕਿ ਨੌਲੇਜ ਸਿਰਫ ਇਹ ਨਹੀਂ ਕਿ ਸਿੱਖ ਲੈਣਾ ਤੇ ਨੌਕਰੀ ਕਰ ਲੈਣਾ, ਕ੍ਰਿਟੀਕਲ ਥਿੰਕਿੰਗ ਐਂਡ ਕ੍ਰੀਏਟੀਵਿਟੀ। ਉਹ ਇਹਨਾਂ ਕ੍ਰੀਏਟੀਵਿਟੀ ਦਾ ਇੱਕ ਦੂਸਰਾ ਐਂਗਲ ਵੀ ਦੱਸਿਆ ਕਿ ਜਿਹੜਾ ਜਾਂਦਾ ਹੈ ਨਾ ਉਧਰ, ਤੇ ਉਹ ਫਿਰ ਵਾਪਸ ਘੱਟ ਹੀ ਆਉਂਦਾ, ਤੇ ਜਿਹੜਾ ਆ ਜਾਏ ਫਿਰ ਕ੍ਰੀਏਸ਼ਨ ਦੇ ਦਿੰਦਾ। ਬਾਹਰ ਵਾਲੇ ਵਾਪਸ ਆਏ, ਇਹਨਾਂ ਨੇ ਕ੍ਰੀਏਸ਼ਨ ਦਿੱਤੀ, ਉਸ ਕੈਫੀਅਤ ਦੇ ਅੰਦਰ ਹੈ ਕਿ ਇਹਨਾਂ ਨੇ ਜਿਹੜੇ ਮਸਾਇਬ ਮੁਸ਼ਕਲਾਤ ਬਰਦਾਸ਼ਤ ਕੀਤੀਆਂ। ਤਾਂ ਅਸੀਂ ਇਹਨਾਂ ਨੂੰ ਜਨਾਬ ਇਹਨਾਂ ਦੇ ਕੰਮ ਸਲਾਹਨਯੋਗ ਹੈ ਸਾਡੇ ਲਈ। ਤੇ ਇਸ ਦੇ ਨਾਲ ਅਸੀਂ ਅੱਜ ਦੀ ਪੰਜਾਬੀ ਨਹੀਂ, ਮੈਂ ਕੋਈ ਥੋੜੀ ਜਿਹੀ ਉਹਨਾਂ ਦੀ ਗੱਲ ਨਾ ਕਰਨਾ ਚਾਹੁੰਦਾ ਸੀਗਾ। ਇਟ ਵਿਲ ਬੀ ਵੈਰੀ ਫਾਈਨ ਨਾ ਅਗਰ ਅਸੀਂ ਕਿਤੇ ਪ੍ਰੈਜੈਂਟੇਸ਼ਨ ਦੇ ਸਕੀਏ ਯੂਨੀਵਰਸਿਟੀ ਵਿੱਚ ਜਾਂ ਪਾਇਲਟ ਇੰਸਟੀਚਿਊਟਸ ਦੇ ਵਿੱਚ ਜਾਂ ਇਹੋ ਜਿਹੀ ਜਗ੍ਹਾ ਤੇ, ਜਾਂ ਗਰੁੱਪ ਆਫ 15-20 ਲੋਕ ਹੋਣ, ਉਹਨਾਂ ਨੂੰ ਮੈਂ ਬਕਾਇਦਾ ਪ੍ਰੈਜੈਂਟੇਸ਼ਨ ਦਿਆਂ ਨਾ, ਤੇ ਉਹਦੇ ਨਾਲ ਫਿਰ ਕੁਝ ਲੋਕਾਂ 'ਚ ਇੰਟਰਸਟ ਡਿਵੈਲਪ ਹੋ ਜਾਏਗਾ। ਅਜੇ ਇਹ ਸਾਡਾ ਸਲਾਈਡ ਜਾਂ ਬੇਸਿਕ ਇੰਟਰੋਡਕਸ਼ਨ ਸੀਗਾ। ਕਿੰਨੇ ਸਾਲ ਹੋਏ ਤੁਹਾਨੂੰ ਤੇ ਇਹ ਸ਼ੁਰੂ ਸਾਂਝਾ ਦਾ ਜਿਹੜਾ ਸਕ੍ਰਿਪਟ ਇੰਟਰੋਡਿਊਸ ਕਰਾਇਆ? ਮਤਲਬ ਤੁਸੀਂ ਆਵਾਮ ਦੇ ਸਾਹਮਣੇ ਜਦੋਂ ਆਏ? ਜੀ, ਮੈਂ ਇਹਨੂੰ ਇਨੋਗਰੇਟ ਕੀਤਾ ਸੀ 2005 ਵਿੱਚ। 2005 ਵਿੱਚ ਲਾਹੌਰ ਵਿੱਚ ਬਕਾਇਦਾ ਇਨੋਗਰੇਟ ਕੀਤਾ ਸੀ। ਉਹਦਾ ਸਭ ਨਾਲ ਖੁਸ਼ੀ ਵਾਲੀ ਮੈਨੂੰ ਗੱਲ ਹੈ ਕਿ ਇਹਦੇ ਜਿਹੜੇ ਚੀਫ ਗੈਸਟ ਸਨ ਉਹ ਸੈਯਦ ਅਖਤਰ ਸਾਹਿਬ ਅਖਤਰ ਸਨ। ਇਹ ਮੇਰੇ ਵਾਸਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਇਹਨੂੰ ਇਨੋਗਰੇਟ ਜੋ ਕੀਤਾ ਨਾ, ਉਦੋਂ ਸੈਯਦ ਅਖਤਰ ਨਾਲੋਂ ਵੱਡੇ ਨਾਂ ਥੋੜੇ ਹੀ ਨੇ, ਉਹ ਖੁਦ ਹੀ ਇੰਨਾ ਵੱਡਾ ਨਾਂ ਪੰਜਾਬੀ, ਉਹ ਚੀਫ ਗੈਸਟ ਸਨ। ਉਹਨਾਂ ਨੇ ਇਹਨੂੰ ਐਂਡੋਰਸ ਕੀਤਾ। ਕੋਈ ਗੱਲ ਕਹਿ ਰਿਹਾ ਸੀ ਜੀ ਕਨਸੈਂਸਸ ਡਿਵੈਲਪ ਕਰਨ ਦੀ, ਮੈਂ ਜਦੋਂ ਸੈਯਦ ਅਖਤਰ ਸਾਹਿਬ ਨੇ ਕਹਿਤਾ ਨਾ ਸਭ ਨੂੰ ਵੱਡਾ ਪੰਜਾਬੀ ਅਦਬੀ ਬੋਰਡ ਨਾਲ ਵੀ ਤੁਸੀਂ ਕੋਈ ਕੀਤਾ ਰਾਬਤਾ? ਪਾਕਿਸਤਾਨ ਪੰਜਾਬੀ ਅਦਬੀ ਬੋਰਡ ਮੈਂ ਸਿਰਫ ਆਮ ਫਰੈਂਡਸ ਨਾਲ ਕਰਨਾ ਵਾ ਜਾਂ ਲੋਕਾਂ ਨਾਲ ਕਰਨਾ, ਮੈਂ ਕਿਸੇ ਸਰਟਨ ਉਹਦੇ ਨਾਲ ਮੈਂ ਨਹੀਂ ਕੀਤਾ। ਉਹ ਕਹਿਣਾ ਚਾਹ ਰਹੇ ਨੇ ਕਿ ਲੇਮੈਨ ਜਿਹੜਾ ਹੈ ਨਾ ਜੀ, ਲੇਮੈਨ ਇਹ ਉਹਨੂੰ ਅਪਰੋਚ ਕਰ ਰਹੇ ਨੇ, ਤੇ ਬਾਕੀ ਉਧਰ ਵੀ ਜਾਣਗੇ ਇਨਸ਼ਾਅੱਲਾ ਤਾਲਾ। ਔਰ ਦੂਸਰੀ ਬਾਤ ਦੇਖੋ ਮੈਨੂੰ ਖੁਸ਼ੀ ਹੋਏਗੀ ਉਹ ਲੇਮੈਨ ਵੀ ਹੋਣੀ ਜਦੋਂ ਥਸਟ ਨਹੀਂ ਹੋਏਗੀ ਕਿਸ ਚੀਜ਼ ਦੀ, ਤੇ ਉਹ ਫਿਰ ਉਸ ਤਰ੍ਹਾਂ ਮਤਲਬ ਉਹਦਾ ਜਿਹੜਾ ਦੇਖੋ ਇਹ ਇਨਫੋਰਮੇਸ਼ਨ ਟੈਕਨੋਲੋਜੀ ਦਾ ਦੌਰ ਹੈ। ਉਹ ਕਹਿਣਾ ਚਾਹ ਰਹੇ ਨੇ ਕਿ ਜਦੋਂ ਅਸੀਂ ਕਿਸੇ ਵੀ ਪੈਗਾਮ ਨੂੰ ਅੱਗੇ ਭੇਜਣਾ ਹੈ ਨਾ, ਤੇ ਜਦੋਂ ਅਸੀਂ ਲੋਕਾਂ ਨੂੰ ਡਾਇਰੈਕਟ ਅਪਰੋਚ ਕਰ ਲਾਂਗੇ ਥਰੂ ਸੋਸ਼ਲ ਮੀਡੀਆ, ਜਿਸ ਤਰ੍ਹਾਂ ਉਹ ਕਰ ਵੀ ਰਹੇ ਨੇ, ਔਰ ਇਹ ਚੀਜ਼ ਹੁਣ ਦੇਖੀ ਜਾ ਰਹੀ ਹੈ ਕਿ ਜਿਹੜਾ ਸੋਸ਼ਲ ਮੀਡੀਆ ਹੈ ਉਹ ਇਸ ਟਾਈਮ ਡੋਮੀਨੇਟ ਕਰ ਗਿਆ। ਮਤਲਬ ਇੱਕ ਆਮ ਬੰਦੇ ਦੀ ਜਿਹੜੀ ਆਵਾਜ਼ ਹੈ ਨਾ ਉਹ ਪਹੁੰਚ ਰਹੀ ਹੈ। ਇਹ ਆਵਾਜ਼ ਜਿੰਨੇ ਦੇਰ ਤੱਕ ਮੁਤਲਕਾ ਫੋਰਮ 'ਚ ਨਹੀਂ ਜਾਏਗੀ ਇਹਨਾਂ ਦੀ, ਜੀ ਜੀ ਜੀ, ਜਿਹੜੇ ਜ਼ਬਾਨਦਾਨ ਨੇ ਜਿਨ੍ਹਾਂ ਨੂੰ ਰਾਜ ਕਰਨਾ, ਤੇ ਵੇਖੋ ਉਹ ਉਧਰੋਂ ਉਹਨਾਂ ਨੂੰ ਅਪਰੋਚ ਕਰਨ
ਉਹਨਾਂ ਨੂੰ ਅਗਰ ਇਹ ਜਿਹੜਾ ਜੀ ਇਹਦੇ ਵਾਸਤੇ ਮੈਂ ਸਮਝਦਾ ਕਿ ਸੂਟ ਕਰਦੀ ਹੈ ਤੇ ਫਿਰ ਵੇਖੋ ਉਹ ਅਗਰ ਐਕਸੈਪਟੈਂਸ ਉਹਨਾਂ ਦੀ ਹੁੰਦੀ ਹੈ ਤੇ ਫਿਰ ਬੜੀ ਜਲਦੀ ਹੋ ਜਾਏਗੀ। ਗੱਲ ਇਹ ਜੀ ਕਿ ਉਹ ਇੱਥੇ ਮੈਂ ਉर्दू ਦਾ ਇੱਕ शेर दसांगा बोलांगा। हफीज अहले जुबान कब मानते थे, बड़े जोरों से मनवाया गया हूँ। ਤੇ ਗੱਲ ਹੈ ਵੀ ਕਿ ਜਿਹੜਾ ਮਨਵਾਉਣ ਦਾ ਜਿਹੜਾ ਅਮਲ ਹੈ ਨਾ ਇਹਦੇ ਵਾਸਤੇ ਟਾਈਮ ਚਾਹੀਦਾ। ਕੂਕ ਫਰੀਦਾ ਕੂਕ ਤੂੰ ਜਿਵੇਂ ਰਾਕਾ ਜਵਾਬ। ਤੇ ਗੱਲ ਹੈ ਵੀ ਕਿ ਜਿਹੜਾ ਉਹਨਾਂ ਤੱਕ ਵੀ ਸੁਨੇਹਾ ਪਹੁੰਚਣਾ ਹੈ ਨਾ ਇਹ ਭਾਵੇਂ ਅਪਵਰਡ ਟੂ ਡਾਊਨਵਰਡ ਆਏ ਜਾਂ ਡਾਊਨਵਰਡ ਟੂ ਅਪਵਰਡ ਜਾਏ, ਕਿਉਂਕਿ ਪੈਗਾਮ ਪਹੁੰਚਾਉਣ ਦੇ ਦੋ ਤਰੀਕੇ ਨੇ, ਆਵਾਮ ਤੋਂ ਖਵਾਸ ਦੀ ਤਰਫ, ਖਵਾਸ ਤੋਂ ਆਵਾਮ ਦੀ ਤਰਫ, ਯਾਨੀ ਲੋਕਾਈ ਤੋਂ ਜਿਹੜੇ ਖਾਸ ਲੋਕ ਨੇ। ਤੇ ਇਹਨਾਂ ਜਿਹੜਾ ਵੀ ਮੈਥਡ ਯੂਜ਼ ਕਰ ਰਹੇ ਨੇ ਸੁਲਾਨਯੋਗ ਹੈ। ਔਰ ਮੈਂ ਸਮਝਣਾ ਕਿ ਇੱਕ ਬੰਦਾ ਉੱਠਦਾ ਹੈ, ਉਹਦਾ ਨਾਂ ਸੀ ਇਬਰਾਹਿਮ ਲਿੰਕਨ, ਝੌਂਪੜੀਆਂ ਦੇ ਵਿੱਚ ਸੀ, ਅਮਰੀਕਾ ਦਾ ਸਦਰ ਬਣ ਗਿਆ। ਤੇ ਗੱਲ ਇਹ ਵੇ ਕਿ ਕਾਰੂ ਬੰਦਾ ਹੋਣਾ ਚਾਹੀਦਾ, ਕਾਰੂ ਬੰਦਾ ਵੇਲੀ ਨਾ ਬਹਿ ਕੁਝ ਕਰਦੀ ਰਹਿ। ਤੇ ਇਹ ਬੁੱਲੇ ਸ਼ਾਹ ਦੇ ਪੈਰੋਕਾਰ ਨੇ, ਇਹ ਵਾਰਿਸ ਸ਼ਾਹ ਦੇ ਪੈਰੋਕਾਰ ਨੇ, ਇਹ ਮਾਂ ਬੋਲੀ ਦੇ ਵਾਸਤੇ ਬਹੁਤ ਦਰਦ ਰੱਖਦੇ ਨੇ ਤੇ ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਨੇ ਆ। ਮੈਂ ਉਹਨਾਂ ਦੀ ਕਰਨਾ ਜਿਹੜਾ ਕਹਿਣਾ ਚਾਹ ਰਿਹਾ ਸੀਗਾ ਜਦੋਂ ਤੁਸੀਂ ਕਿ ਪੰਜਾਬੀ ਲੈਂਗੁਏਜ ਨੂੰ ਪ੍ਰਮੋਟ ਕਰਨ ਵਾਸਤੇ ਬਹੁਤ ਸਾਰੇ ਫੋਰਮ ਕੰਮ ਕਰਦੇ ਪਏ ਨੇ। ਇਹ ਮੇਰਾ ਖਿਆਲ ਇਹ ਉਹਨਾਂ ਦੀ ਸੋਚਣ ਵਾਲੀ ਗੱਲ ਹੈ ਕਿ ਉਹ ਕਨਵੀਨੀਅੰਸ ਪੈਦਾ ਕਰਨ, ਠੀਕ ਹੈ, ਕਿ ਕਿਤੇ ਪ੍ਰੈਜੈਂਟੇਸ਼ਨਸ ਪੈਦਾ ਕਰਨ ਜਾਂ ਜੇ ਰੀਚ ਪੈਦਾ ਕਰਨ ਤੇ ਅਸੀਂ ਬਾਕਾਇਦਾ ਪ੍ਰੈਜੈਂਟੇਸ਼ਨ ਦੇਣ ਨੂੰ ਰੈਡੀ ਹੈ। ਲੇਕਿਨ ਉਹ ਉਹਨਾਂ ਦਾ ਕੰਮ ਹੈ ਜਿਹੜੇ ਲੈਂਗੁਏਜ ਨੂੰ ਪ੍ਰਮੋਟ ਕਰਨ ਦਾ, ਉਹ ਇਹੋ ਜਿਹੇ ਮੌਕੇ ਪੈਦਾ ਕਰਨਗੇ ਜਿੱਥੇ ਮੈਂ ਜਾ ਕੇ ਪ੍ਰੈਜੈਂਟੇਸ਼ਨ ਕਰ ਸਕਾਂ। ਗੁਜ਼ਾਰਿਸ਼ ਕਰਨਾ ਸਾਰੇ ਗੁਜ਼ਾਰਿਸ਼ ਮੈਂ ਕਰਾਂਗਾ ਕਿ ਅਸੀਂ ਕੂਕ ਪਾਕਿਸਤਾਨ ਕੂਕ ਦੇ ਫੋਰਮ ਦੇ ਉੱਤੇ ਅੱਜ ਦੀ ਜਿਹੜੀ ਪੰਜਾਬੀ ਬੈਠਕ ਹੈ ਉਹਦੇ 'ਚ ਤੁਹਾਡੇ ਇਸ ਕੰਮ ਦਾ ਪ੍ਰੈਜੈਂਟੇਸ਼ਨ ਪੇਸ਼ ਕਰ ਦਿੱਤੀ ਹੈ ਔਰ ਇਹ ਹਜ਼ਾਰਾਂ ਲੱਖਾਂ ਲੋਕਾਂ ਤੱਕ ਪਹੁੰਚ ਜਾਏਗੀ। ਇੱਕ ਅਸੀਂ ਇਹਨੂੰ ਆਪਣਾ ਕਰ ਦਿਆਂਗੇ ਉਹਦੇ ਉੱਤੇ ਸ਼ੇਅਰ ਆਪਣਾ ਸੋਸ਼ਲ ਮੀਡੀਆ ਤੇ ਇਨਸ਼ਾਅੱਲਾ ਤਾਲਾ ਤੁਹਾਡਾ ਪੈਗਾਮ ਜਾਏਗਾ। ਬਾਕੀ ਜਿਹੜੇ ਦੀਗਰ ਫੋਰਮ ਨੇ ਪੰਜਾਬੀ ਦੇ ਜਿਹੜੇ ਹੋਰ ਲੋਕ ਵੀ ਕੰਮ ਕਰ ਰਹੇ ਨੇ ਔਰ ਮੁਹੰਮਦ ਜ਼ਾਹਿਰ ਭੱਟੀ ਉਸ ਵੱਲ ਇਸ਼ਾਰਾ ਕਰ ਰਹੇ ਨੇ, ਇਨਸ਼ਾਅੱਲਾ ਤਾਲਾ ਉਹਨਾਂ ਤੱਕ ਵੀ ਪਹੁੰਚੇਗਾ। ਔਰ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਅਸਲ ਗੱਲ ਹੈ ਕਿ ਵਿੱਚੋਂ ਅਸੀਂ ਭੱਜਣਾ ਨਹੀਂ। ਜਿਹੜਾ ਮੈਦਾਨ ਦੇ ਵਿੱਚ ਬੰਦਾ ਹੁੰਦਾ ਨਾ ਉਹ ਕਦੀ ਨਹੀਂ ਹਾਰਦਾ, ਹਾਰਦਾ ਉਹ ਜਿਹੜਾ ਮੈਦਾਨ 'ਚ ਨੱਸਦਾ, ਠੀਕ ਹੈ ਨਾ ਜੀ। ਤੇ ਜਲ ਜਲ ਹਾਰ ਨਾ ਹਾਰੀ ਹਿੰਮਤ, ਇਹਨਾਂ ਦੇ ਨਾਲ ਮੈਂ ਗੱਲ ਕਰਨਾ ਚਾਹ ਰਿਹਾ। ਮੈਂ ਸ਼ੇਰ ਨਗਰ ਜਾ ਰਿਹਾ, ਜਲ ਜਲ ਹਾਰ ਨਾ ਹਾਰੀ ਹਿੰਮਤ, ਇੱਕ ਦਿਨ ਫਿਰ ਸੀ ਪਾਸਾ, ਭੁੱਖਾ ਮੰਗਣ ਚੜੇ ਮੁਹੰਮਦ, ਉੜਕ ਭਰਦਾ ਕਾਸਾ। ਤੇ ਮੀਆਂ ਮੁਹੰਮਦ ਬਖਸ਼ ਸਾਹਿਬ ਨੇ ਪੈਗਾਮ ਦਿੱਤਾ ਹੈ ਤੇ ਉਹਨਾਂ ਦੀ ਬਰਾਦਰੀ ਦੀ ਇੱਕ ਸ਼ਖਸੀਅਤ ਜਨਾਬ ਨਜ਼ਰ ਗੁੱਜਰ ਸਾਹਿਬ ਇੱਥੇ ਮੌਜੂਦ ਨੇ ਔਰ ਇਸ ਟਾਈਮ ਇਨਫੋਰਮੇਸ਼ਨ ਟੈਕਨੋਲੋਜੀ ਤੋਂ ਕੰਮ ਲੈ ਰਹੇ ਨੇ, ਬੜੀ ਸ਼ਿੱਦਤ ਦੇ ਨਾਲ ਮੈਸੇਜ ਕਰ ਰਿਹਾ ਜੀ ਮੋਬਾਈਲ ਤੇ। ਅਸੀਂ ਇਹਨਾਂ ਨੂੰ ਖਰਾਜ ਤਹਿਸੀਨ ਪੇਸ਼ ਕਰਨਾ, ਤੁਸੀਂ ਇਹਨਾਂ ਨਾਲ ਗੱਲ ਕਰੋ। ਹਾਂਜੀ, ਮੈਂ ਕਹਿਣਾ ਚਾਹ ਰਿਹਾ ਸੀ, ਦੇਖੋ ਜੀ ਮੈਂ ਆਪਣਾ ਫਰਜ਼ ਪੂਰਾ ਕਰਦਾ ਔਨਵਰਡ, ਸ਼ਾਇਦ ਇਹ ਮੇਰੇ ਇਕੱਲੇ ਦਾ ਕੰਮ ਨਹੀਂ, ਇਹ ਯੰਗਸ ਹੈ, ਬਲਕਿ ਯੰਗਸ ਨੂੰ ਚਾਹੀਦਾ ਕਿ ਮੈਨੂੰ ਫ੍ਰੀ ਕਰ ਦੇਣ, ਕਹੋ ਚਾਚਾ ਜੀ ਬਜ਼ੁਰਗੋ ਅਸੀਂ ਹੈਗੇ, ਹੁਣ ਸਾਡੇ ਜ਼ਿੰਮੇ ਇਹਨੂੰ ਅੱਗੇ ਲੈ ਕੇ ਜਾਣਾ। ਫ੍ਰੈਂਕਲੀ ਯਾਨੀ ਤੁਸੀਂ ਕਹਿਣਾ ਚਾਹ ਰਹੇ ਕੰਮ ਹੁਣ ਹਸਨ ਸ਼ਾਹ ਸਾਹਿਬ ਦਾ ਕੰਮ ਹੈ, ਇਹ ਜਨਾਬ ਨਜ਼ਰ ਗੁੱਜਰ ਸਾਹਿਬ ਦਾ ਕੰਮ ਹੈ, ਹਮਜ਼ਾ ਬੇਗ ਸਾਹਿਬ ਦਾ ਕੰਮ ਹੈ, ਇਹ ਕੰਮ ਆਸਮ ਹੁਸੈਨ ਮੀਰ ਦਾ ਕੰਮ ਹੈ। ਬਿਲਕੁਲ ਮੈਂ ਤੁਸੀਂ ਇਹ ਕਹਿਣਾ ਚਾਹ ਰਹੇ ਬਿਲਕੁਲ ਹੈ। ਜੀ ਅਸੀਂ ਆਪਣੀ ਗੱਲ ਮੁਕਾਨੇ ਆ ਕਿ ਜਿਹੜਾ ਮੀਆਂ ਸਾਹਿਬ ਨੇ ਫਰਮਾਇਆ ਸੀ ਕਿ ਜਲ ਜਲ ਹਾਰ ਨਾ ਹਾਰੀ ਹਿੰਮਤ, ਤੁਸੀਂ ਹਿੰਮਤ ਨਹੀਂ ਹਾਰੀ, ਤੁਹਾਡਾ ਕੰਮ ਸੁਲਾਨਯੋਗ ਹੈ ਤੇ ਤੁਸੀਂ ਲਾਹੌਰ ਚ ਆਏ ਹੋ ਤੇ ਇਨਸ਼ਾਅੱਲਾ ਤੁਸੀਂ ਅਜੇ ਇੱਥੇ ਹੀ ਹੋ। ਤੇ 8 ਮਾਰਚ ਦਾ ਜਿਹੜਾ ਵਰੇਵਾਰ ਵੱਡਾ ਪੰਜਾਬੀ ਇਕੱਠ ਹੈ ਜਿਹੜਾ ਜੋੜ ਟਾਊਨ ਬੀ ਬਲਾਕ ਚ ਹੋ ਰਿਹਾ ਹੈ, ਉਹਦੇ 'ਚ ਵੀ ਤੁਸੀਂ ਸ਼ਿਰਕਤ ਕਰਨੀ ਹੈ ਤੇ ਉਹਦੇ 'ਚ ਵੀ ਤੁਸੀਂ ਪੰਜਾਬੀ ਜ਼ੁਬਾਨ ਦੇ ਵੱਲ ਨਾਲ ਗੱਲ ਕਰੋਗੇ ਤੇ ਬਹੁਤ ਸ਼ੁਕਰੀਆ। ਬਹੁਤ ਖੁਸ਼ੀ ਤੁਹਾਡੇ ਨਾਲ ਮਿਲ ਕੇ ਔਰ ਉਮੀਦ ਹੈ ਕਿ ਸਾਡਾ ਇਹ ਕੰਮ ਜਿਹੜਾ ਤੇਜ਼ੀ ਨਾਲ ਅੱਗੇ ਵਧੇਗਾ ਇਨਸ਼ਾਅੱਲਾ।